ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋਜ਼ ਦੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 31 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 559 905 2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ, ਕਾਲ ਕਰੋ ਜੇ ਟੇਰਕੀਆਣਾ ਹੁਣਾਂ ਨੂੰ। ਨੰਬਰ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲੀ ਖਬਰ, ਅੱਜ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਜਿਹੜਾ ਹੈਗਾ ਆ ਛੁੱਟੀ ਦਾ ਦਿਨ ਹੈਗਾ, ਮੈਮੋਰੀਅਲ ਡੇ ਹੈਗਾ। ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਆ ਜਿਨ੍ਹਾਂ ਨੇ ਆਪਣੀ ਸ਼ਹਾਦਤ ਜਿਹੜੀ ਆ ਉਹ ਲੜਦੇ ਹੋਏ ਆਪਣੇ ਮੁਲਕ ਦੇ ਲਈ ਦਿੱਤੀ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਆਪਣੇ ਪੰਜਾਬੀ ਨੌਜਵਾਨ ਵੀ ਸ਼ਹੀਦ ਹੋਏ। ਆਪਾਂ ਸਵੇਰੇ ਵੀ ਦੱਸਿਆ, ਕਾਰਪੋਰਲ ਗੁਰਪ੍ਰੀਤ ਸਿੰਘ, ਕਿਸੇ ਤਰ੍ਹਾਂ ਉਦੇ ਸਿੰਘ ਟੌਂਕ ਅਤੇ ਹੋਰ ਵੀ। ਸੋ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਵੀ ਜਿਹੜਾ ਆ ਜਿਹੜੇ ਫਾਲਨ ਹੀਰੋਜ਼ ਹੈਗੇ ਆ ਉਹਨਾਂ ਨੂੰ ਯਾਦ ਕੀਤਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਕਿ ਉਹਨਾਂ ਦਾ ਖੁਦ ਦਾ ਬੇਟਾ ਵੀ ਇੱਕ ਜਿਹੜਾ ਆ ਉਹ ਸ਼ਹੀਦ ਹੋਇਆ ਸੀ। ਸੋ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਡੈਮੋਕ੍ਰੇਸੀ ਦੀ ਵੀ ਗੱਲ ਕੀਤੀ ਹੈਗੀ ਆ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਆ ਇਸ ਮੁਲਕ ਨੂੰ ਅੱਗੇ ਲੈ ਕੇ ਜਾਣਾ ਹੈਗਾ। ਉਹਨਾਂ ਨੇ ਅਰਲਿੰਗਟਨ ਨੈਸ਼ਨਲ ਸਮੈਂਟਰੀ ਦੇ ਵਿੱਚ ਅੱਜ ਐਡਰੈਸ ਕੀਤਾ ਜੀ। ਉਹਨਾਂ ਨੇ ਇੱਕ ਵਾਰੀ ਫਿਰ ਜਿਹੜੇ ਆ ਲੋਕਾਂ ਨੂੰ ਯੂਨਾਈਟ ਹੋਣ ਦੇ ਲਈ ਇਕੱਠਿਆਂ ਹੋ ਕੇ ਅਤੇ ਇਹਨਾਂ ਦੇ ਨਾਲ ਐਂਪਥੀ ਅਤੇ ਸਿੰਪਥੀ ਰੱਖਣ ਦੀ ਜਿਹੜੀ ਆ ਉਹ ਗੱਲ ਆਖੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਕਸਸ ਦੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਜਿਹੜਾ ਇਹ ਹੁਣ ਚੇਤਾਵਨੀ ਦਿੱਤੀ ਆ ਵੀ ਉਹ ਜਿਹੜੇ ਸਟੇਟ ਲਾਅ ਮੇਕਰਸ ਆ ਉਹਨਾਂ ਦੇ ਪੇ ਚੈਕਸ ਆ, ਯਾਨੀ ਕਿ ਤਨਖਾਹ ਆ, ਉਸ ਨੂੰ ਵਿਦ ਹੋਲਡ ਜਿਹੜੀ ਉਹ ਕਰ ਸਕਦੇ ਆ। ਅੱਜ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜੇ ਵੋਟਿੰਗ ਰਿਸਟ੍ਰਿਕਸ਼ਨਸ ਨੂੰ ਲੈ ਕੇ ਉੱਥੇ ਇੱਕ ਬਿੱਲ ਲਿਆਂਦਾ ਜਾ ਰਿਹਾ, ਸੈਨੇਟ ਬਿੱਲ 7, ਉਸ ਨੂੰ ਰੋਕਣ ਦੇ ਲਈ ਜਿਹੜਾ ਆ ਵਾਕਆਊਟ ਕੀਤਾ। ਵਾਕਆਊਟ ਹੋਣ ਦੇ ਕਰਕੇ ਉੱਥੇ ਕੋਰਮ ਜਿਹੜਾ ਆ ਉਹ ਪੂਰਾ ਨਹੀਂ ਹੋ ਸਕਿਆ, ਜਿਸ ਕਰਕੇ ਇਹ ਬਿੱਲ ਅੱਗੇ ਜਿਹੜਾ ਉਹ ਨਹੀਂ ਵੱਧ ਸਕਿਆ ਅਤੇ ਇਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਹੁਣ ਰੋਕ ਲੱਗ ਗਈ ਹੈਗੀ ਆ। ਸੋ ਇਹ ਮੇ ਬੀ ਅਗਲੇ ਜਿਹੜੇ ਆ ਸੈਸ਼ਨ ਦੇ ਵਿੱਚ ਇਸ ਦੇ ਉੱਤੇ ਹੋਰ ਜਿਹੜੀਆਂ ਆ ਉਹ ਤਿਆਰੀ ਜਿਹੜੀ ਕੱਸ ਕੇ ਇਸ ਨੂੰ ਪਾਸ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਨਗੇ। ਵੋਟਿੰਗ ਰਾਈਟ ਜਿਹੜੇ ਐਡਵੋਕੇਟਸ ਆ ਉਹ ਚਾਹੁੰਦੇ ਨੇ ਵੀ ਇਸ ਬਿੱਲ ਦੇ ਵਿੱਚ ਵੋਟਾਂ ਨੂੰ ਵੋਟ ਕਰਨ ਨੂੰ ਜਿਹੜਾ ਮੁਸ਼ਕਿਲ ਬਣਾਉਣ ਦੀ ਥਾਂ 'ਤੇ ਆਸਾਨੀ ਜਿਹੜੀ ਉਹ ਹੋਣੀ ਜਿਹੜੀ ਉਹ ਚਾਹੀਦੀ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਇਹ ਜਿਹੜਾ ਵੋਟਿੰਗ ਬਿੱਲ ਹੈਗਾ ਆ, ਇਸ ਦੇ ਨਾਲ ਜਿਹੜੇ ਪੀਪਲ ਆਫ ਕਲਰ ਆ ਉਹਨਾਂ ਦੇ ਉੱਤੇ ਜਿਹੜਾ ਉਹ ਜ਼ਿਆਦਾ ਪ੍ਰੈਸ਼ਰ ਰਹੇਗਾ, ਉਹਨਾਂ ਦੇ ਕੋਲ ਹੀ ਜਿਹੜੀ ਆ ਮੁਸ਼ਕਿਲ ਆਵੇਗੀ ਵੋਟ ਜਿਹੜੀ ਉਹ ਪਾਉਣ ਦੇ ਲਈ। ਅੱਜ ਜਿਹੜੇ ਟਵਿੱਟਰ ਦੇ ਉੱਤੇ ਗ੍ਰੈਗ ਐਬਟ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਨੋ ਪੇ ਫॉर ਦੋਜ਼ ਹੂ ਅਬੈਂਡਨ ਦੀਅਰ ਰਿਸਪੋਂਸਿਬਿਲਿਟੀਜ਼। ਸੋ ਇਹ ਜਿਹੜਾ ਉਹ ਕਿਹਾ ਅਤੇ ਨਾਲ ਉਹਨਾਂ ਨੇ ਕਿਹਾ ਸਟੇ ਟੂਨਡ। ਸੋ ਆਰਟੀਕਲ 10 ਫੰਡਸ ਦਾ ਲੈਜਿਸਲੇਟਿਵ ਬ੍ਰਾਂਚ ਅਤੇ ਨੋ ਪੇ ਫॉर ਦੋਜ਼ ਹੂ ਅਬੈਂਡਨ ਦੀਅਰ ਰਿਸਪੋਂਸਿਬਿਲਿਟੀ। ਸੋ ਇਹਨਾਂ ਨੇ ਕਿਹਾ ਵੀ ਆਰਟੀਕਲ 10 ਜਿਹੜਾ ਹੋਣਾ ਆ ਉਸ ਨੂੰ ਉਹ ਵੀਟੋ ਕਰਨਗੇ, ਜਿਹੜਾ ਬਜਟ ਪਾਸ ਵੀ ਕੀਤਾ ਗਿਆ ਆ ਲੈਜਿਸਲੇਚਰ ਦੇ ਦੁਆਰਾ। ਸੋ ਇਹ ਹੁਣ ਸਿੱਧੀ ਜੰਗ ਜਿਹੜੀ ਆ ਇੱਕ ਹਿਸਾਬ ਦੇ ਨਾਲ ਜਿਹੜੇ ਡੈਮੋਕ੍ਰੇਟਿਕ ਲਾਅ ਮੇਕਰਸ ਅਤੇ ਜਿਹੜੇ ਗਵਰਨਰ ਹੈਗੇ ਨੇ ਉੱਥੋਂ ਦੇ ਟੈਕਸਸ ਦੇ ਗ੍ਰੈਗ ਐਬਟ ਆ,
ਉਹਨਾਂ ਦੇ ਨਾਲ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ। ਇਸ ਤੋਂ ਪਹਿਲਾਂ ਜਾਰਜੀਆ ਅਤੇ ਫਲੋਰੀਡਾ ਦੇ ਵਿੱਚ ਇਸੇ ਹੀ ਤਰ੍ਹਾਂ ਦੇ ਜਿਹੜੇ ਵੋਟਿੰਗ ਦੇ ਵਿੱਚ ਜਿਹੜੇ ਵੋਟਿੰਗ ਐਡਵੋਕੇਟਸ ਦੇ ਮੁਤਾਬਕ ਰਿਸਟ੍ਰਿਕਸ਼ਨਸ ਆ ਉਹ ਵਧਾਉਣ ਵਾਲੇ ਬਿੱਲ ਜਿਹੜੇ ਆ ਉਹ ਪਾਸ ਹੋ ਚੁੱਕੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਮਿਆਮੀ ਡੇਡ ਕਾਉਂਟੀ ਹੈਗੀ ਆ ਫਲੋਰੀਡਾ ਦੇ ਵਿੱਚ, ਜਿੱਥੇ ਪਿਛਲੇ ਵੀਕਐਂਡ ਦੇ ਦੌਰਾਨ ਮਾਸ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਸੀ, 17 ਜਣਿਆਂ ਦੇ ਕਰੀਬ ਜਿਹੜੇ ਫੱਟੜ ਹੋਏ ਆ। ਹੁਣ ਉਹਦੇ ਸੰਬੰਧ ਦੇ ਵਿੱਚ ਨਵੀਆਂ ਜਿਹੜੀਆਂ ਨਵੇਂ ਪੁਆਇੰਟ ਆ ਉਹ ਬਾਹਰ ਆ ਰਹੇ ਆ ਵੀ ਜਿਹੜੀ ਕਾਰ ਆ ਸਟੋਲਨ ਸੀਗੀ, ਉਹ ਨਿਸ਼ਾਨ ਜਿਸ ਨੂੰ ਯੂਜ਼ ਕੀਤਾ ਗਿਆ ਸੀ ਗੋਲੀਆਂ ਚਲਾਉਣ ਦੇ ਲਈ, ਉਹ ਚੋਰੀ ਕੀਤੀ ਹੋ ਸੀ। ਬਾਅਦ ਦੇ ਵਿੱਚ ਉਸ ਨੂੰ ਇੱਕ ਮਿਆਮੀ ਡੇਡ ਕਾਉਂਟੀ ਦੇ ਵਿੱਚ ਹੀ ਨਹਿਰ ਲੰਘਦੀ ਆ, ਉਸ ਨਹਿਰ ਦੇ ਵਿੱਚ ਸਿੱਟ ਦਿੱਤਾ ਗਿਆ ਅਤੇ ਅੱਜ ਪੁਲਿਸ ਵਾਲਿਆਂ ਨੂੰ ਉਹ ਜਿਹੜੀ ਕਾਰ ਵੀ ਮਿਲ ਗਈ ਹੈਗੀ ਆ। $1,30,000 ਦਾ ਜਿਹੜਾ ਇਨਾਮ ਰੱਖਿਆ ਸੀ। 2 ਬੰਦਿਆਂ ਦੀ ਮੌਤ ਅਤੇ 21 ਜਾਣੇ ਜਿਹੜੇ ਫੱਟੜ ਹੋਏ ਆ। ਸੋ ਮੋਸਟਲੀ ਸਾਰੇ ਜੰਗ ਹੀ ਸੀਗੇ, ਜਿਹੜੇ ਇਹਦੇ 'ਚ 17 ਸਾਲ ਤੋਂ ਲੈ ਕੇ 32 ਸਾਲ ਤੱਕ ਦੇ ਵਿੱਚ ਲੇਡੀਜ਼ ਵੀ ਸੀਗੀਆਂ, ਵਿੱਚ ਮੈਨ ਵੀ ਸੀ, ਦੋਨੋਂ ਤਰ੍ਹਾਂ ਦੇ ਜਿਹੜੇ ਜੈਂਡਰ ਉੱਥੇ ਪ੍ਰੈਜੈਂਟ ਸੀਗੇ ਉਸ ਟਾਈਮ ਦੇ ਉੱਤੇ। ਜੀ ਬਿਲਕੁਲ, ਬਾਰ-ਬਾਰ ਮਾਸ ਸ਼ੂਟਿੰਗਸ ਜਿਹੜੀਆਂ ਆ ਉਹ ਅਮਰੀਕਾ ਦੇ ਵਿੱਚ ਵਾਪਰ ਰਹੀਆਂ, ਜਿਸ ਦੇ ਵਿੱਚ ਬਗੈਰ ਮਤਲਬ ਤੋਂ ਲੋਕਾਂ ਦੀਆਂ ਜਿਹੜੀਆਂ ਉਹ ਜਾਨਾਂ ਜਾ ਰਹੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਲਸਾ ਰੇਸ ਮੈਸੇਕਰ ਜਿਹੜਾ ਇੱਕ ਸ਼ਤਾਬਦੀ ਪਹਿਲਾਂ 100 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਓਕਲਾਹੋਮਾ ਦੇ ਵਿੱਚ ਹੋਇਆ ਸੀ, ਉਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਪ੍ਰੋਕਲੇਮੇਸ਼ਨ ਜਿਹੜਾ ਆ ਉਹ ਇਸ਼ੂ ਜਿਹੜਾ ਉਹ ਕੀਤਾ ਆ ਅਤੇ ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਇਹ ਜਿਹੜੇ 2 ਦਿਨ ਘਟਨਾਕ੍ਰਮ ਉੱਥੇ ਜਿਹੜਾ ਉਹ ਚੱਲਿਆ ਸੀ ਉਸ ਨੂੰ ਡੇ ਆਫ ਰਿਮੈਂਬਰੈਂਸ ਦੇ ਵਜੋਂ ਜਿਹੜਾ ਉਹ ਜਾਣਿਆ ਜਾਵੇਗਾ। 31 ਮਈ ਅਤੇ 1 ਜੂਨ 1921 ਦੇ ਵਿੱਚ ਉੱਥੋਂ ਦੇ ਜਿਹੜੇ ਚਿੱਟੇ ਮੂਲ ਦੇ ਜਿਹੜੇ ਰਾਈਟਰਸ ਆ ਉਹਨਾਂ ਨੇ ਜਿਹੜਾ ਜਿਸ ਨੂੰ ਉੱਥੇ ਬਲੈਕ ਵਾਲ ਸਟਰੀਟ ਆਖਿਆ ਜਾਂਦਾ ਸੀ ਟਲਸਾ ਓਕਲਾਹੋਮਾ ਦੇ ਵਿੱਚ, ਉੱਥੋਂ ਦੇ 32 ਬਲਾਕ ਦੇ ਜਿਹੜੇ ਆ ਉਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਸੀ, ਜਿਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਤੇ 300 ਲੋਕਾਂ ਤੱਕ ਦੇ ਜਿਹੜੇ ਆ ਉਹ ਮੌਤ ਦੀ ਜਿਹੜੀ ਗੱਲ ਆ ਉਹ ਆਉਂਦੀ ਹੈਗੀ ਆ। ਸੋ ਉਹਨਾਂ ਦੀ ਜਿਹੜੀ ਯਾਦ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਇਹ ਪ੍ਰੋਕਲੇਮੇਸ਼ਨ ਜਿਹੜਾ ਕੀਤਾ ਆ ਵੀ ਉਹਨਾਂ ਨੂੰ ਹਮੇਸ਼ਾ ਡੇ ਆਫ ਰਿਮੈਂਬਰੈਂਸ ਦੇ ਵਜੋਂ ਜਿਹੜਾ ਉਹ ਯਾਦ ਕੀਤਾ ਜਾਵੇਗਾ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਹੈ। ਹੁਣ UK ਦੀ ਇੰਟੈਲੀਜੈਂਸ ਅਤੇ USA ਵਾਲੇ ਦੋਨੋਂ ਹੀ ਰਲ ਕੇ WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਕਹਿੰਦੇ ਆ ਵੀ ਜੇ ਕਿੱਥੇ ਜਿਹੜਾ ਆ ਕਰੋਨਾ ਵਾਇਰਸ ਪੈਦਾ ਹੋਇਆ ਚਾਈਨਾ ਦੇ ਵਿੱਚ, ਉਸ ਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰੋ। ਆਪਾਂ ਪਿਛਲੇ ਦਿਨਾਂ 'ਚ ਖਬਰਾਂ ਵੀ ਸਾਂਝੀਆਂ ਕੀਤੀਆਂ ਸੀਆਂ, ਕਹਿੰਦੇ ਪਈ ਅਮਰੀਕਾ ਦੇ ਵਿੱਚ ਤਾਂ ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟ ਸੀ ਉਹਨਾਂ ਨੇ ਇਸ ਗੱਲ ਨੂੰ ਨਕਾਰ ਦਿੱਤਾ ਸੀ ਵੀ ਇਹ ਜਿਹੜੀ ਗੱਲ ਆ ਉਹ ਉਸ ਟਾਈਮ ਦੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਕਹੀ ਸੀ ਵੀ ਇਹ ਵੂਹਾਨ ਜਿਹੜੀ ਚਾਈਨਾ ਦੀ ਇੰਸਟੀਚਿਊਟ ਆਫ ਵਾਇਰੋਲੋਜੀ ਆ ਉੱਥੋਂ ਜਿਹੜਾ ਇਹ ਫੈਲਿਆ ਹੈਗਾ ਆ। ਪਰ ਹੁਣ ਲਗਭਗ ਈਵਨ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਟਾਈਮ ਦੇ ਰਹੇ ਉਹਨਾਂ ਦੇ ਐਡਵਾਈਜ਼ਰ ਅਤੇ ਹੁਣ ਵੀ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਕਈ ਲੋਕ ਸੋਚ ਰਹੇ ਆ ਵੀ ਇਹ ਮੈਨ ਮੇਡ ਸੀਗੀ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਾਈ ਹੈਗੀ ਆ। UK ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ, ਨੁਕਸਾਨ ਤਾਂ ਆਲਮੋਸਟ ਸਾਰੇ ਮੁਲਕਾਂ 'ਚ ਹੀ ਹੋਇਆ, ਸਭ ਤੋਂ ਵੱਧ USA 'ਚ ਹੋਇਆ, UK 'ਚ, ਇਸੇ ਤਰ੍ਹਾਂ ਸਾਊਥ ਅਮਰੀਕਾ ਦੇ ਮੁਲਕਾਂ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਦੋਨੋਂ ਨੁਕਸਾਨ ਹੋ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, UN ਦੀ ਇੱਕ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਆ ਜਿਸ ਦੇ ਵਿੱਚ ਕਹਿੰਦੇ ਵੀ ਇੱਕ ਰੋਗ ਕਿਲਰ ਡਰੋਨ ਯਾਨੀ ਕਿ ਇੱਕ ਹਿਸਾਬ ਦੇ ਨਾਲ ਆਪੇ ਤੋਂ ਬਾਹਰ ਹੋਇਆ ਜਾਂ ਹੁਕਮਾਂ ਤੋਂ ਬਾਹਰ ਹੋਇਆ ਜਿਹੜਾ ਡਰੋਨ ਆ ਉਸ ਨੇ ਇੱਕ ਹਿਊਮਨ ਟਾਰਗੇਟ ਆ ਉਸ ਨੂੰ ਹੰਟ ਡਾਊਨ ਜਿਹੜਾ ਉਹ ਕੀਤਾ ਹੈਗਾ ਆ। ਇਹ UN ਦੀ ਇੱਕ ਰਿਪੋਰਟ ਜਿਹੜੀ ਉਹ ਆਈ ਆ, ਇਹ ਲਿਬੀਆ ਦੇ ਵਿੱਚ ਕਹਿੰਦੇ ਆ ਇਹ ਇਨਸੀਡੈਂਟ ਵਾਪਰੀ ਆ ਅਤੇ ਐਕਸਪਰਟਸ ਨੇ ਪਹਿਲਾਂ ਹੀ ਕਈ ਜਿਹੜੇ ਆ ਇਸ ਨੂੰ ਲੈ ਕੇ ਖਤਰੇ ਦੀਆਂ ਘੰਟੀਆਂ ਅਤੇ ਘੁੱਗੂ ਜਿਹੜੇ ਉਹ ਵਜਾਏ ਸੀਗੇ। ਕਹਿੰਦੇ ਵੀ ਇਹਨਾਂ ਡਰੋਨਸ ਦੇ ਮਾਮਲੇ ਦੇ ਵਿੱਚ ਰੈਗੂਲੇਸ਼ਨਸ ਦੀ ਘਾਟ ਕਰਕੇ ਜਿਹੜੇ ਇੱਦਾਂ ਦੇ ਕਿਲਰ ਰੋਬੋਟਸ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਆ। ਇਹ ਲੀਥਲ ਸੀਗਾ, ਵੈਪਨਾਈਜ਼ਡ ਇਹ ਡਰੋਨ ਸੀਗਾ ਅਤੇ ਕਹਿੰਦੇ ਵਿਦਾਊਟ ਬੀਇੰਗ ਟੋਲਡ, ਬਗੈਰ ਉਸ ਨੂੰ ਦੱਸੇ ਹੋਏ ਹੀ ਇਸ ਨੇ ਇੱਕ ਬੰਦਾ ਆ ਉਸ ਨੂੰ ਟਾਰਗੇਟ ਜਿਹੜਾ ਉਹ ਕੀਤਾ। ਇਹ ਮਾਰਚ 2020 ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਆ।
ਕਾਰਗੋ 2 ਨਾਂ ਦਾ ਇਹ ਕੁਆਡਕਾਪਟਰ ਜਿਹੜਾ ਆ ਆਟੋਨੋਮਸਲੀ ਜਿਹੜਾ ਆ ਕਿਸੇ ਦੀ ਜਿਹੜੀ ਸ਼ਨਾਖਤ ਕਰਕੇ ਉਸ ਨੂੰ ਜਿਹੜਾ ਉਹ ਮਾਰ ਸਕਦਾ। ਕਹਿੰਦੇ ਲਿਬੀਅਨ ਗਵਰਨਮੈਂਟ ਫੋਰਸਿਸ ਅਤੇ ਉੱਥੇ ਦੇ ਮਿਲਟਰੀ ਫੈਕਸ਼ਨ ਦੇ ਦਰਮਿਆਨ ਜਿਹੜਾ ਆ ਇਹ ਆਲਰੇਡੀ ਹਿੰਸਾ ਜਿਹੜੀ ਉਹ ਚੱਲ ਰਹੀ ਆ। ਟਰਕੀ ਦਾ ਬਣਿਆ ਹੋਇਆ ਇਹ ਜਿਹੜਾ ਕੁਆਡਕਾਪਟਰ ਆ ਉਸ ਨੇ ਇਸ ਤਰੀਕੇ ਦਾ ਜਿਹੜਾ ਇਹ ਕੰਮ ਕੀਤਾ ਹੈ, ਜਿਹੜਾ ਕਿ ਸਾਰਿਆਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ। ਬਹੁਤ ਸਾਰੇ ਲੋਕ ਆਲਰੇਡੀ ਇਸ ਦੇ ਉੱਤੇ ਸਵਾਲ ਜਿਹੜੇ ਉਹ ਚੁੱਕਦੇ ਆ ਵੀ ਕਿੱਥੋਂ ਤੱਕ ਚੀਜ਼ਾਂ ਜਿਹੜੀਆਂ ਆਲਰੇਡੀ ਇਹ ਜਾਇਜ਼ ਆ ਅਤੇ ਕੀ ਇਹ ਜਿਹੜੇ ਸਿਸਟਮ ਆ ਇੰਨੇ ਕੁ ਰੋਬਸਟ ਹੈਗੇ ਨੇ ਵੀ ਵਿਦਆਊਟ ਕਿਸੇ ਦੇ ਕਹੇ ਆਪਣੇ ਤੌਰ ਦੇ ਉੱਤੇ ਨਹੀਂ ਕੋਈ ਇੱਦਾਂ ਦੇ ਫੈਸਲੇ ਜਿਹੜੇ ਉਹ ਲੈਣ, ਜਿਸ ਕਰਕੇ ਆਲਰੇਡੀ ਆਪਾਂ ਇੱਕ ਕੇਸ ਜਿਹੜਾ ਹੁਣ ਮਾਰਚ 2020 ਦਾ ਜਿਹੜਾ ਉਹ ਦੇਖਿਆ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ ਵੀ ਚਾਈਨਾ ਵਾਲੇ ਕਹਿੰਦੇ ਆ ਵੀ ਹੁਣ 3 ਬੱਚੇ ਜਿਹੜੇ ਆ ਇੱਕ ਕਪਲ ਜਿਹੜਾ ਉਹ ਪੈਦਾ ਕਰ ਸਕਦਾ ਹੈਗਾ। ਪਹਿਲਾਂ ਚਾਈਨਾ ਦੇ ਵਿੱਚ ਸਿਰਫ ਇੱਕ ਬੱਚਾ ਹੀ ਅਲਾਉਡ ਸੀ। ਉਹਨੂੰ ਲੈ ਕੇ ਹੁਣ ਬਹੁਤ ਸਾਰੇ ਜਿਹੜੇ ਕਪਲ ਆ ਉਹ ਆਪਣੇ ਬਿਆਨ ਵੱਖ-ਵੱਖ ਜਿਹੜੇ ਦੇ ਰਹੇ ਆ। ਉਹ ਕਹਿੰਦੇ ਵੀ ਸਾਡੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਦਾ ਤਾਂ ਮਕਸਦ ਸੀਗਾ ਵੀ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਚੰਗਾ ਪੜ੍ਹਾਉਣਾ ਆ, ਕਿਸ ਤਰ੍ਹਾਂ ਉਹਨਾਂ ਨੂੰ ਅੱਗੇ ਲੈ ਕੇ ਜਾਣਾ, ਪਰ ਜਿਹੜੀ ਇਸ ਜਨਰੇਸ਼ਨ ਦੀ ਜਿਹੜੀ ਹੁਣ ਇਸ ਟਾਈਮ ਦੀ ਜਨਰੇਸ਼ਨ ਆ, ਮਤਲਬ ਵੀ ਜਿਹੜੇ 25 ਤੋਂ 35 40 ਸਾਲ ਤੱਕ ਦੇ ਆ, ਉਹ ਆਪਣੇ ਬਾਰੇ ਜ਼ਿਆਦਾ ਸੋਚਦੇ ਆ। ਉਹ ਕਹਿੰਦੇ ਵੀ ਅਸੀਂ ਬੱਚਿਆਂ ਬਾਰੇ ਤਦ ਹੀ ਸੋਚਾਂਗੇ ਜੇ ਗੌਰਮੈਂਟ ਜਿਹੜੀ ਆ ਚਾਈਨਾ ਦੀ ਉਹ ਸਾਨੂੰ ਫਲੈਟ ਦੇਵੇ, ਇਹ ਪ੍ਰੋਮਿਸ ਕਰੇ ਵੀ ਜਿਹੜੇ ਬੱਚਿਆਂ ਨੂੰ ਜਿਹੜੀ ਆ ਗ੍ਰੈਜੂਏਸ਼ਨ ਲੈਵਲ ਤੱਕ ਦੀ ਜਿਹੜੀ ਐਜੂਕੇਸ਼ਨ ਆ ਉਹ ਫ੍ਰੀ ਹੋਵੇ, ਤਦ ਹੀ ਅਸੀਂ ਸੋਚ ਸਕਦੇ ਹਾਂ ਵੀ ਜਿਹੜੇ ਸਾਡੇ ਬੱਚੇ ਆ ਉਹ ਜ਼ਿਆਦਾ ਹੋਣ। ਜੀ ਅੱਜ ਜਿਹੜੇ GOP ਦੇ ਸੈਨੇਟਰਸ ਆ ਉਹਨਾਂ ਨੇ ਆਪਣਾ ਇੱਕ ਨਵਾਂ ਇਨਫਰਾਸਟਰਕਚਰ ਆਫਰ ਆ ਉਹ ਜਿਹੜਾ ਉਹ ਪੇਸ਼ ਕੀਤਾ। ਇਸ ਤੋਂ ਪਹਿਲਾਂ ਇਹਨਾਂ ਨੇ ਕੁਝ ਸਮਾਂ ਪਹਿਲਾਂ ਜਿਹੜਾ $1.5 ਟ੍ਰਿਲੀਅਨ ਦਾ 500 ਸਮਥਿੰਗ ਬਿਲੀਅਨ ਡਾਲਰ ਦਾ ਪੈਕੇਜ ਜਿਹੜਾ ਟਰੰਪ ਜਿਹੜੇ ਜੀ ਬਾਈਡਨ ਹੋਣਾ ਦੇ ਜਿਹੜਾ ਕਾਊਂਟਰ ਦੇ ਵਿੱਚ ਕੀਤਾ ਸੀ ਉਹ $2.5 ਟ੍ਰਿਲੀਅਨ ਦਾ ਚਾਹੁੰਦੇ ਸੀਗੇ। ਅੱਜ ਜਿਹੜੇ ਸੈਨੇਟਰ ਸ਼ੈਲੀ ਮੂਰ ਕੈਪੀਟੋ ਉਹਨਾਂ ਨੇ ਆਪਣੇ GOP ਦੇ ਨਾਲ ਜਿਹੜੇ ਸਾਥੀਆਂ ਦੇ ਨਾਲ ਮਿਲ ਕੇ $928 ਬਿਲੀਅਨ ਦਾ ਜਿਹੜਾ ਪੈਕੇਜ ਆ ਉਹ ਦੱਸਿਆ। ਇਸ ਦੇ ਉੱਤੇ ਜਿਹੜੇ ਵਾਈਟ ਹਾਊਸ ਆ ਉਹਨਾਂ ਨੇ ਕਿਹਾ ਵੀ ਹਾਂ ਗੱਲਬਾਤ ਦੇ ਵਿੱਚ ਆਪਾਂ ਨੂੰ ਕੁਝ ਕੰਸਟਰਕਟਿਵ ਚੀਜ਼ਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਆ, ਪਰ ਉਹਨਾਂ ਨੇ ਇਹ ਇੱਕ ਚੀਜ਼ ਨੂੰ ਫਿਰ ਦੁਹਰਾਇਆ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਜਿਹੜੀਆਂ ਉਹਨਾਂ ਦੀਆਂ ਟੌਪ ਪ੍ਰੀਓਰਿਟੀਜ਼ ਆ ਜੋ ਚਾਹੁੰਦੇ ਆ ਮੁੱਢਲੇ ਤੌਰ ਦੇ ਉੱਤੇ ਜਿਹੜਾ ਹੋਣਾ ਉਸ ਦੇ ਵਿੱਚ ਇਹਨਾਂ ਦੇ ਜਿਹੜੇ ਆਫਰ ਦੇ ਵਿੱਚ ਅਜੇ ਵੀ ਫੰਡਿੰਗਸ ਦੀ ਜਿਹੜੀ ਆ ਉਹ ਘਾਟ ਉਸ ਦੇ ਵਿੱਚ ਨਜ਼ਰ ਆ ਰਹੀ ਆ। ਰਿਪਬਲਿਕਨਸ ਦੇ ਇਸ ਪਲਾਨ ਦੇ ਤਹਿਤ $500 ਬਿਲੀਅਨ ਰੋਡਸ ਦੇ ਲਈ, $98 ਬਿਲੀਅਨ ਪਬਲਿਕ ਟਰਾਂਜ਼ਿਟ ਦੇ ਲਈ, $46 ਬਿਲੀਅਨ ਪੈਸੰਜਰ ਰੇਲ ਦੇ ਲਈ ਅਤੇ $70 ਬਿਲੀਅਨ ਵਾਟਰ ਇਨਫਰਾਸਟਰਕਚਰ ਦੇ ਲਈ ਜਿਹੜਾ ਉਹ ਰੱਖਿਆ ਗਿਆ ਆ। ਰਿਪਬਲਿਕਨਸ ਨੇ ਕਹਿੰਦੇ ਰਿਕਮੈਂਡ ਵੀ ਕੀਤਾ ਆ ਵੀ ਹੋਰ ਜ਼ਿਆਦਾ ਜਿਹੜੀ ਸਪੈਂਡਿੰਗ ਆ ਉਹ ਪੋਰਟਸ, ਵਾਟਰਵੇਜ਼, ਏਅਰਪੋਰਟ, ਬਰੋਡਬੈਂਡ ਕਨੈਕਟੀਵਿਟੀ ਜਿਹੜਾ ਇੰਟਰਨੈਟ ਆ ਉਸ ਸਭ ਦੇ ਲਈ ਜਿਹੜੀ ਉਹ ਕੀਤੀ ਜਾ ਸਕਦੀ ਆ। ਜਿਹੜੇ GOP ਦੇ ਸੈਨੇਟਰ ਜੌਨ ਬਰਾਸੋ ਵਾਇਓਮਿੰਗ ਤੋਂ ਹੈਗੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਬਾਈਡਨ ਹੋਣਾ ਦਾ ਪਲਾਨ ਹੈਗਾ $2 ਟ੍ਰਿਲੀਅਨ ਦੀ ਸਪੈਂਡਿੰਗ ਵਾਲਾ ਉਹ ਇਨਫਰਾਸਟਰਕਚਰ ਦੇ ਨਾਂ ਦੇ ਉੱਤੇ ਜਿਹੜਾ ਸੋਸ਼ਲਿਜ਼ਮ ਜਿਹੜਾ ਆ ਉਹ ਇਸ ਪ੍ਰਪੋਜ਼ਲ ਦੇ ਵਿੱਚ ਧੱਕਿਆ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਦੋਨੋਂ ਧਿਰਾਂ ਕਿਸੇ ਇੱਕ ਬਿੱਲ ਦੇ ਉੱਤੇ ਜਾਂ ਇੱਕ ਜਿਹੜੇ ਅਮਾਊਂਟ ਦੇ ਉੱਤੇ ਹੋ ਸਕਦੀਆਂ ਕਿ ਨਹੀਂ। ਉਹਨਾਂ ਨੇ $2.5 ਟ੍ਰਿਲੀਅਨ ਤੋਂ ਸ਼ੁਰੂ ਕੀਤਾ ਸੀ, ਹੁਣ 1.7 ਤੇ ਆ ਗਏ ਆ। ਇਹਨਾਂ ਨੇ $0.5 ਟ੍ਰਿਲੀਅਨ ਤੋਂ ਸ਼ੁਰੂ ਕੀਤਾ ਸੀ, ਇਹ ਆਲਮੋਸਟ $1 ਟ੍ਰਿਲੀਅਨ ਦੇ ਉੱਤੇ ਆ ਗਏ ਆ। ਸੋ ਮੇ ਵੀ ਅਗਲੀ ਨੈਗੋਸੀਏਸ਼ਨ ਦੇ ਵਿੱਚ ਇਹ ਵਿਚਾਲੇ ਜਿਹੜਾ ਆ ਕੇ ਕੋਈ ਜਿਹੜਾ ਇਨਫਰਾਸਟਰਕਚਰ ਬਿੱਲ ਆ ਉਸ ਨੂੰ ਪਾਸ ਕਰਨ ਵੱਲ ਜਿਹੜਾ ਉਹ ਵੱਧ ਸਕਣ। ਜੀ ਅਗਲੀ ਖਬਰ ਜਿਹੜੀ ਡੈਲਸ ਤੋਂ ਆ ਰਹੀ ਆ। ਡੈਲਸ ਦੇ ਵਿੱਚ ਅੱਜ ਇੱਕ ਸ਼ਾਪਿੰਗ ਮਾਲ ਨੂੰ ਅਵੈਕੂਏਟ ਕੀਤਾ ਗਿਆ ਕਿਉਂਕਿ ਉੱਥੇ ਜਿਹੜਾ ਆ ਫਾਲਸ ਅਲਾਰਮ ਜਿਹੜਾ ਚੱਲ ਗਿਆ ਪਈ ਜਿਹੜੀ ਆ ਕੋਈ ਸ਼ੂਟਿੰਗ ਕਰ ਰਿਹਾ ਆ। ਪਰ ਕਹਿੰਦੇ ਪਈ ਸਕੇਟ ਬੋਰਡ ਇੱਕ ਬੱਚਾ ਜਿਹੜਾ ਉਹ ਚਲਾ ਰਿਹਾ ਸੀ ਜਿਸ ਨੇ ਸ਼ੀਸ਼ੇ ਦੇ ਵਿੱਚ ਮਾਰਿਆ ਅਤੇ ਇੰਨੀ ਜ਼ੋਰ ਕੀ ਜਿਹੜਾ ਉਹਦਾ ਧਮਾਕਾ ਹੋਇਆ। ਲੋਕਾਂ ਨੇ ਸੋਚਿਆ ਵੀ ਸ਼ਾਇਦ ਸ਼ੂਟਿੰਗ ਹੋ ਗਈ ਆ, ਉਹਦੇ ਕਰਕੇ ਜਿਹੜੀ ਹਾਹਾਕਾਰ ਮਚ ਗਈ ਉੱਥੇ ਅਤੇ ਲੋਕਾਂ ਨੂੰ ਅਵੈਕੂਏਟ ਕੀਤਾ ਗਿਆ। ਡੈਲਸ ਦੇ ਜਿਹੜੇ ਪੁਲਿਸ ਚੀਫ ਹੈਗੇ ਆ ਐਡੀ ਗਾਰਸੀਆ, ਉਹਨਾਂ ਨੇ ਕਿਹਾ ਵੀ ਐਵਰੀਵਨ ਇਜ਼ ਓਕੇ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਉੱਥੇ ਦੇ ਪੁਲਿਸ ਚੀਫ ਆ ਗਾਰਸੀਆ, ਇਹ ਪਹਿਲਾਂ ਸੈਨ ਹੋਜ਼ੇ ਦੇ ਵਿੱਚ ਪੁਲਿਸ ਚੀਫ ਹੁੰਦੇ ਸੀ। ਜੀ
ਚਾਰ ਟਾਈਮ ਦੀ ਲੌਨ ਟੈਨਿਸ ਦੀ ਜਿਹੜੀ ਆ ਗ੍ਰੈਂਡ ਸਲੈਮ ਜੇਤੂ ਨਾਓਮੀ ਸਾਕਾ ਜਿਹੜੀ ਕਿ ਜਾਪਾਨ ਤੋਂ ਹੈਗੀ ਆ, ਉਸ ਨੇ ਫਰੈਂਚ ਓਪਨ ਜਿਹੜਾ ਟੂਰਨਾਮੈਂਟ ਹੁੰਦਾ ਆ ਟੈਨਿਸ ਦਾ, ਉਸ ਦੇ ਵਿੱਚੋਂ ਵਿਦਡਰਾ ਕਰ ਲਿਆ ਆ। ਇਸ ਤੋਂ ਪਹਿਲਾਂ ਉਸਨੇ ਕਿਹਾ ਸੀਗਾ ਵੀ ਜੇ ਮੈਂ ਇਸ ਜਿਹੜੇ ਟੂਰਨਾਮੈਂਟ ਦੇ ਵਿੱਚ ਹਿੱਸਾ ਲਊਂਗੀ ਤਾਂ ਮੈਂ ਬਾਅਦ ਦੇ ਵਿੱਚ ਜਿਹੜੇ ਪੱਤਰਕਾਰਾਂ ਦੇ ਨਾਲ ਜਿਹੜੇ ਸਵਾਲ ਜਵਾਬ ਆ ਉਸ ਦੇ ਵਿੱਚ ਹਿੱਸਾ ਨਹੀਂ ਲਊਂਗੀ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਫਰੈਂਚ ਓਪਨ ਵਾਲੇ ਨੇ ਕਿਹਾ ਵੀ ਅਸੀਂ ਜਿਹੜਾ ਆ ਤੈਨੂੰ ਇੱਧਰ $15,000 ਦਾ ਜੁਰਮਾਨਾ ਜਾਂ ਤੈਨੂੰ ਐਕਸਪੈਲ ਜਿਹੜਾ ਉਹ ਕਰ ਸਕਦੇ ਹਾਂ। ਸਾਕਾ ਜਿਹੜੀ ਉਹ ਕਹਿ ਰਹੀ ਆ ਵੀ ਉਹ ਡਿਪਰੈਸ਼ਨ ਦੀ ਮਰੀਜ਼ ਜਿਹੜੀ ਉਹ ਰਹੀ ਆ ਅਤੇ ਮੈਂਟਲ ਬ੍ਰੇਕ ਦੇ ਲਈ ਜਿਹੜੀ ਉਹ ਪੱਤਰਕਾਰਾਂ ਦੇ ਨਾਲ ਜਿਹੜੀ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੀ। ਇਹ ਜਿਹੜੇ ਵਿਸ਼ਵ ਦੀ ਸੈਕਿੰਡ ਰੈਂਕਡ ਜਿਹੜੀ ਉਹ ਪਲੇਅਰ ਹੈਗੀ ਆ, ਅਤੇ ਇਸ ਸਾਰੇ ਕਾਸੇ ਦੇ ਚੱਲਦਿਆਂ ਹੁਣ ਇਸ ਨੇ ਫੈਸਲਾ ਲਿਆ ਆ ਵੀ ਇਹ ਹੁਣ ਫਰੈਂਚ ਓਪਨ ਇਸ ਟੂਰਨਾਮੈਂਟ ਦੇ ਵਿੱਚੋਂ ਹੀ ਜਿਹੜਾ ਉਹ ਨਹੀਂ ਖੇਡੂਗੀ, ਅਤੇ ਇਨਫੈਕਟ ਕੁਛ ਸਮੇਂ ਦੇ ਲਈ ਜਿਹੜਾ ਟੈਨਿਸ ਤੋਂ ਥੋੜ੍ਹਾ ਦੂਰ ਜਿਹੜਾ ਉਹ ਹੋਵੇਗੀ ਤਾਂ ਜੋ ਆਪਣੇ ਆਪ ਨੂੰ ਉਹ ਮੁੜ ਠੀਕ ਕਰ ਸਕੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇਕੋਨਮੀ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ US ਦੀ ਇਕੋਨਮੀ ਇੰਨੀ ਜ਼ਿਆਦਾ ਤੇਜ਼ੀ ਨਾਲ ਜਿਹੜੀ ਇਨਕਰੀਜ਼ ਹੋਊਗੀ ਜਿਸ ਤਰ੍ਹਾਂ ਕਹਿੰਦੇ 1984 ਦੇ ਵਿੱਚ ਹੋਈ ਸੀ। 1984 ਤੋਂ ਬਾਅਦ ਇੰਨੇ ਸਾਲਾਂ ਬਾਅਦ ਬਹੁਤ ਹੀ ਫਾਸਟ ਪੇਸਡ ਇਕੋਨਮੀ ਜਿਹੜੀ ਆ USA ਦੀ ਹੋਊਗੀ। ਇਹ ਆਰਗੇਨਾਈਜੇਸ਼ਨ ਆਫ ਇਕਨੋਮਿਕ ਕੋਆਪਰੇਸ਼ਨ ਅਤੇ ਡਿਵੈਲਪਮੈਂਟ ਵੱਲੋਂ ਜਿਹੜਾ ਆ, ਇਹ ਫਰਾਂਸ ਦੀ ਹੈਗੀ ਆਰਗੇਨਾਈਜੇਸ਼ਨ, ਉਹਨਾਂ ਨੇ ਡਾਟਾ ਰਿਲੀਜ਼ ਕੀਤਾ। ਕਹਿੰਦੇ ਵੀ ਇਹ ਸਾਰਾ ਕੁਛ ਇੰਨੇ ਜ਼ਿਆਦਾ ਜਿਹੜੇ ਲੋਕਾਂ ਨੂੰ ਸਟਿਮੂਲਸ ਮਨੀ ਦਿੱਤਾ ਗਿਆ ਆ, ਅਤੇ USA ਦੇ ਵਿੱਚ ਵੈਕਸੀਨੇਸ਼ਨ ਰੇਟ ਜਿਹੜਾ ਆ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੈਗਾ ਆ ਜੇ ਪੋਪੂਲੇਸ਼ਨ ਵਾਈਜ਼ ਦੇਖਿਆ ਜਾਵੇ। ਵੈਸੇ ਇਜ਼ਰਾਈਲ ਵਾਲਿਆਂ ਨੇ ਲਗਭਗ ਸਾਰਿਆਂ ਦੇ ਆਪਣੇ ਟੀਕੇ ਲਵਾ ਲਏ ਹੈਗੇ ਆ। ਪੈਰਿਸ ਬੇਸਡ ਇਹ ਆਰਗੇਨਾਈਜੇਸ਼ਨ ਜਿਹੜੀ ਆ, ਇਹ ਕਹਿ ਰਹੀ ਆ ਵੀ USA ਦੀ ਇਕੋਨਮੀ 6.9% ਜਿਹੜਾ GDP ਉਹਦੇ ਹਿਸਾਬ ਨਾਲ ਇਨਕਰੀਜ਼ ਹੋਊਗੀ ਸੰਨ 2021 ਦੇ ਵਿੱਚ। ਇਹ ਬਿਗੈਸਟ ਇਨਕਰੀਜ਼ ਹੋਊਗਾ ਸਿੰਸ 1984 ਦੇ। ਸੋ ਹੁਣ ਤੱਕ 33 ਮਿਲੀਅਨ ਅਮਰੀਕਨ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਹੋਏ ਆ। ਤੁਸੀਂ ਦੇਖੋ USA 'ਚ ਇਨਫੈਕਟ ਹੋਏ ਸੀ, ਅਤੇ 5,94,000 ਲੋਕਾਂ ਦੀ ਮੌਤ USA ਦੇ ਵਿੱਚ ਕਰੋਨਾ ਵਾਇਰਸ ਨਾਲ ਹੋਈ ਸੀ। ਹੁਣ ਇਕੋਨਮੀ ਪੂਰੀ ਤਰ੍ਹਾਂ ਖੁੱਲ੍ਹਣ ਜਾ ਰਹੀ ਆ। ਜੂਨ 16 ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਲਗਭਗ ਜਿਸ ਤਰ੍ਹਾਂ ਮਾਰਚ 2020 ਤੋਂ ਪਹਿਲਾਂ ਆਪਾਂ ਇੱਥੇ ਰਹਿੰਦੇ ਸੀ, ਉਸ ਤਰ੍ਹਾਂ ਦਾ ਜਿਹੜਾ ਮਾਹੌਲ ਹੋਊਗਾ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਜਿਹੜਾ ਗਰੁੱਪ ਆਫ 7 ਨੇਸ਼ਨ ਜਿਹੜਾ ਜਿਸ ਨੂੰ G7 ਗਰੁੱਪ ਦੇ ਨਾਲ ਵੀ ਆਖਿਆ ਜਾ ਰਿਹਾ ਹੈ, ਉੱਥੇ ਜਿਹੜੇ ਫਾਈਨੈਂਸ ਮਿਨਿਸਟਰ ਜਿਹੜੇ ਉਹ ਮਿਲਣੇ ਆ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਇੱਕ ਮੰਗ ਕੀਤੀ ਸੀ ਵੀ ਗਲੋਬਲ ਮਿਨੀਮਮ ਟੈਕਸ ਜਿਹੜਾ ਆ ਕਾਰਪੋਰੇਟ ਪ੍ਰੋਫਿਟਸ ਆ ਉਸ ਦੇ ਉੱਤੇ ਲਾਉਣਾ ਚਾਹੀਦਾ ਆ। ਉਸ ਟਾਈਮ ਦੇ ਉੱਤੇ ਇਹਨਾਂ ਨੇ ਸੋਚਿਆ ਸੀਗਾ ਵੀ 21% ਜਿਹੜੀ ਆ ਉਸ ਦੀ ਮੱਦ ਰੱਖਣੀ ਚਾਹੀਦੀ ਆ, ਪਰ ਹੁਣ ਕਹਿੰਦੇ ਉਹ ਟਰਾਈ ਕਰ ਰਹੇ ਆ ਵੀ ਇਹ ਨਿਊ ਮਿਨੀਮਮ ਟੈਕਸ ਆ ਉਹ ਸਾਰੇ ਮੁਲਕਾਂ ਦੇ ਵਿੱਚ ਹੋਵੇ। ਖਾਸ ਕਰਕੇ ਕਹਿੰਦੇ ਜਿਹੜੀਆਂ ਵੱਡੀਆਂ ਅਮਰੀਕਨ ਟੈਕਨੋਲੋਜੀ ਜਾਇੰਟਸ ਆ ਜਿੱਦਾਂ ਗੂਗਲ, ਫੇਸਬੁੱਕ ਵਰਗੇ ਆ, ਉਹ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਆਪ ਨੂੰ ਸੈਟਅਪ ਕੀਤਾ ਹੈ ਜਿੱਥੇ ਟੈਕਸਿਸ ਘੱਟ ਆ, ਅਤੇ ਉਹ ਜਿਹੜੇ ਮੁਲਕ ਆ ਉਹਨਾਂ ਨੂੰ ਵੀ ਜਿਹੜਾ ਘੱਟ ਟੈਕਸ ਆ ਉਸ ਦੇ ਕਰਕੇ ਜਿਹੜਾ ਉਹ ਮਿਲਦਾ ਆ। ਹੁਣ ਕਹਿੰਦੇ ਵੀ ਇਹਨਾਂ ਨੇ 21% ਤੋਂ ਘਟਾ ਕੇ ਜਿਹੜਾ ਇਸ ਗਲੋਬਲ ਟੈਕਸ ਡਿਬੇਟ ਆ ਉਸ ਦੇ ਵਿੱਚ ਉਹਨਾਂ ਨੇ ਆਖਿਆ ਵੀ ਆਪਾਂ 15% ਕਿਉਂ ਨਾ ਜਿਹੜਾ ਉਹ ਲਾ ਦਈਏ। ਸੋ ਇਹ ਜਿਹੜੇ ਗਰੁੱਪ ਆਫ 7 ਨੇਸ਼ਨ ਦਾ ਇਹਨਾਂ ਦੇ ਜਿਹੜੇ ਹੁਣ ਫਾਈਨੈਂਸ ਮਿਨਿਸਟਰ ਜੇ ਮਿਲਦੇ ਆ, ਜੇ ਇੱਦਾਂ ਦੀ ਕੋਈ ਗੱਲ ਤੈਅ ਹੁੰਦੀ ਆ ਤਾਂ ਇੱਕ ਕਾਫੀ ਵੱਡੀ ਜਿਹੜੀ ਆ ਡੀਲ ਆ ਉਹ ਹੋਵੇਗੀ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਉਹ ਇੱਦਾਂ ਹੀ ਵੱਖ-ਵੱਖ ਮੁਲਕਾਂ ਦੇ ਵਿੱਚ ਆਪਣੇ ਆਪ ਨੂੰ ਸੈਟਅਪ ਕਰ ਲੈਂਦੀਆਂ ਆ ਤਾਂ ਜੋ ਉਹਨਾਂ ਨੂੰ ਘੱਟ ਟੈਕਸ ਜਿਹੜਾ ਆ ਉਹ ਦੇਣਾ ਪਵੇ। ਇਸ ਚੀਜ਼ ਦੇ ਬਾਵਜੂਦ, ਪਤਾ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਹੱਥ ਜਿਹੜੇ ਆ ਉਹ ਬੱਝੇ ਜਿਹੜੇ ਉਹ ਰਹਿੰਦੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਸ ਦੇ ਵਿੱਚ ਕੁਛ ਬਣ ਸਕੂਗਾ ਜਾਂ ਨਹੀਂ। ਕਹਿੰਦੇ ਵੀ ਯੂਰਪੀਅਨ ਸੰਘ ਨੂੰ ਇਸ ਚੀਜ਼ ਦੇ ਲਈ ਮਨਾਉਣਾ ਹਾਲ ਦੀ ਘੜੀ ਅਮਰੀਕਾ ਦੇ ਲਈ ਜਾਂ ਇਹਨਾਂ ਦੇ ਫਾਈਨੈਂਸ ਟ੍ਰੈਜਰੀ ਸੈਕਟਰੀ ਜਿਹੜੇ ਯੈਨਟ ਯੈਲਨ ਆ ਜਾਂ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਦੇ ਲਈ ਮੁਸ਼ਕਲ ਕੰਮ ਹੋਵੇਗਾ। ਜੀ, ਪਿਛਲੇ ਵੀਕਐਂਡ ਦੇ ਦੌਰਾਨ ਐਲ ਗਰੋਵ ਕੈਲੀਫੋਰਨੀਆ ਦੇ ਵਿੱਚ ਸਿੰਘ ਅਤੇ ਜਿਹੜਾ ਕੌਰ ਪਾਰਕ ਆ ਉਸ ਨੂੰ ਸੈਲੀਬਰੇਟ ਕੀਤਾ ਗਿਆ, ਜਿੱਥੇ ਕਿ ਆਪਣੇ ਰਾਜ ਕਨਵੀਰ ਸਿੰਘ ਹੁਣੀ ਵੀ ਗਏ ਸੀ। ਉਹਦੇ ਬਾਰੇ ਇੱਕ ਵਾਰੀ ਫੇਰ ਥੋੜ੍ਹਾ ਡਿਟੇਲ 'ਚ ਦੱਸੋ ਤਾਂ ਕਿ ਜਿੰਨੇ ਵੀ ਸਰੋਤੇ ਆਪਣੇ ਕਈ ਵਾਰੀ ਹੋਰ ਸਟੇਟਸ ਤੋਂ ਆਉਂਦੇ ਆ, ਹੋਰ ਮੁਲਕਾਂ ਤੋਂ ਆਉਂਦੇ ਆ, ਜੇ ਸੈਕਰਾਮੈਂਟੋ ਕੈਪੀਟਲ ਦੇਖਣ ਜਾਂਦੇ ਆ ਜ਼ਰੂਰ ਇਸ ਨੂੰ ਦੇਖ ਕੇ ਆਇਓ। ਉਹਦੇ ਬਾਰੇ ਥੋੜ੍ਹਾ ਡਿਟੇਲ ਜ਼ਰੂਰ ਦੱਸਿਓ। ਜੀ ਬਿਲਕੁਲ, ਜਿਹੜਾ ਸਿੰਘ ਐਂਡ ਕੌਰ ਪਾਰਕ ਆ ਇਹ ਸਿਟੀ ਆਫ
ਆਫ ਐਲਗਰੋਵ ਆ ਉਹਨਾਂ ਨੇ ਜਿਹੜੀ ਨਵੀਂ ਹੋ ਰਹੀ ਜਿਹੜੀ ਕੰਸਟਰਕਸ਼ਨ ਆ ਉਸ ਦੇ ਵਿੱਚ ਜਿਹੜਾ ਆ ਉਹ ਬਣਾਇਆ, ਕਾਫੀ ਉਸ ਦੇ ਆਲੇ ਦੁਆਲੇ ਨਵੇਂ ਘਰ ਜਿਹੜੇ ਉਹ ਹੈਗੇ ਆ। ਇਹ ਜਿਹੜਾ ਸਿੰਘ ਐਂਡ ਕੌਰ ਪਾਰਕ ਆ ਇਹਨਾਂ ਨੇ ਜਿਹੜੇ ਅੱਜ ਤੋਂ ਜਿਹੜੇ 10 ਸਾਲ ਪਹਿਲਾਂ ਜਿਹੜੇ ਗੁਰਮੇਜ ਸਿੰਘ ਅਟਵਾਲ ਅਤੇ ਸੁਰਿੰਦਰ ਸਿੰਘ ਜਿਹੜੇ ਕਿ ਖੁਦ ਵਾਕ ਕਰਨ ਦੇ ਲਈ ਬਾਹਰ ਨਿਕਲੇ ਸੀਗੇ, ਆਈਦਰ ਉਹ ਵਾਕ ਕਰ ਰਹੇ ਸੀਗੇ, ਪਤਾ ਨਹੀਂ ਬੈਠੇ ਸੀ ਜਾਂ ਕਿੱਦਾਂ ਸੀ, ਉਹਨਾਂ ਨੂੰ ਕਿਸੇ ਨੇ ਆ ਕੇ ਜਿਹੜੀਆਂ ਆ ਉਹ ਗੋਲੀਆਂ ਮਾਰੀਆਂ ਅਤੇ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ। ਇਹ ਮਰਡਰ ਮਿਸਟਰੀ ਜਿਹੜੀ ਅਜੇ ਤੱਕ ਹੈਗੀ ਆ ਅਨਸੋਲਵਡ, ਅਜੇ ਤੱਕ ਵੀ ਇਸ ਕੇਸ ਦੀ ਜਿਹੜੀ ਗੁੱਥੀ ਆ ਉਹ ਸੁਲਝੀ ਨਹੀਂ ਹੈਗੀ। ਸੋ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੇ ਆ ਉਹ ਉੱਥੇ ਪਾਰਕ ਬਣਾਇਆ ਗਿਆ, ਬਹੁਤ ਹੀ ਸੋਹਣਾ, ਬਹੁਤ ਹੀ ਸ਼ਾਨਦਾਰ ਜਿਹੜਾ ਪਾਰਕ ਆ। ਅਤੇ ਉੱਥੇ ਉਹਨਾਂ ਨੇ ਇੱਕ ਸ਼ੇਰਨੀ ਜਿਹੜੀ ਉਹ ਬਣਾਈ ਆ ਜਿੱਦਾਂ ਸਿੰਘ ਐਂਡ ਕੌਰ ਜਿੱਦਾਂ ਕਹਿ ਲਓ ਉਸ ਨੂੰ ਰਿਪਰਜੈਂਟ ਕਰਦੇ ਹੋਏ, ਅਤੇ 2 ਵੱਡੇ 8 ਫੁੱਟ ਦੇ ਆਕਾਰ ਦੇ ਜਿਹੜੇ ਕੜੇ ਆ ਉਹ ਉਹਨਾਂ ਨੇ ਜਿਹੜੇ ਆ ਉਹ ਬਣਾਏ ਹੈਗੇ ਆ। ਸੋ ਉੱਥੇ ਬੱਚਿਆਂ ਦੇ ਲਈ ਖੇਡਾਂ, ਵਾਲੀਬਾਲ, ਬਾਸਕਿਟਬਾਲ ਅਤੇ ਇੱਕ ਵੱਡਾ ਜਿਹਾ ਗਜ਼ੀਬੋ ਵਿਚਕਾਰ, ਜਿੱਥੇ ਉਸ ਦਿਨ ਕੁਦਰਤੀ ਜਿਹੜੀ ਆ ਕਿਸੇ ਦੀ ਬਰਥਡੇ ਪਾਰਟੀ ਵੀ ਜਿਹੜੀ ਆ ਉਹ ਚੱਲ ਰਹੀ ਸੀ। ਸੋ ਜਿਹੜੇ ਵੀ ਐਲਗਰੋਵ ਇਲਾਕੇ ਦੇ ਵਿੱਚ ਹੈਗੇ ਆ, ਜਿਹੜਾ ਐਲਗਰੋਵ ਦਾ ਐਗਜ਼ਿਟ ਲੈ ਕੇ ਜਦੋਂ ਸਟਾਕਟਨ ਵੱਲੋਂ ਜਾ ਰਹੇ ਆ ਤਾਂ ਫਿਰ ਲੈਫਟ ਵਾਲੇ ਪਾਸੇ ਨੂੰ ਮਾਲ ਜਿਹੜਾ ਉੱਥੇ ਦਾ ਹੈਗਾ ਆ ਉਸ ਨੂੰ ਪਾਸ ਕਰਕੇ ਜਿਹੜੇ ਬਿਲਕੁਲ ਵਿਚਕਾਰ ਘਰਾਂ ਦੇ ਵਿਚਕਾਰ ਜਾ ਕੇ ਜਿਹੜਾ ਆ ਇਹ ਪਾਰਕ ਜਿਹੜਾ ਉਹ ਆਉਂਦਾ ਹੈਗਾ ਆ। ਸੋ ਬਹੁਤ ਵਧੀਆ ਜਿਹੜਾ ਉੱਥੇ ਸੀਗਾ। ਸੋ ਕਾਫੀ ਲੋਕ ਜਿਹੜੇ ਉਹ ਆਏ ਸੀ, ਕੋਈ ਉਸ ਦੇ ਵਿੱਚ ਇੱਦਾਂ ਨਹੀਂ ਸੀਗਾ ਵੀ ਕਿਸੇ ਵੱਡੇ ਬੰਦੇ ਨੂੰ ਸੱਦਿਆ ਗਿਆ ਸੀਗਾ, ਆਮ ਲੋਕਾਂ ਦੀ, ਆਮ ਸੰਗਤ ਦੀ ਮਿਲ ਜੁਲ ਕੇ ਜਕਾਰਾ ਮੂਵਮੈਂਟ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਆ ਉਸ ਦੇ ਵਿੱਚ ਜਿਹੜੀ ਆ ਉਹ ਇਸ ਉਦਘਾਟਨ ਦੇ ਮੌਕੇ ਦੇ ਉੱਤੇ ਪਹੁੰਚੇ ਸੀਗੇ। ਸੋ ਬਹੁਤ ਬਹੁਤ ਅਸੀਂ ਸ਼ੁਕਰੀਆ ਕਰਦੇ ਹਾਂ ਵੀ ਜਿਹੜੇ ਆ ਤੁਸੀਂ ਪੰਜਾਬੀ ਰੇਡੀਓ USA ਦੇ ਕਹੇ ਦੇ ਉੱਤੇ ਇਸ ਜਿਹੜੀ ਆ ਈਵੈਂਟ ਦੇ ਦੱਸਣ ਦੇ ਉੱਤੇ ਅਤੇ ਜਕਾਰਾ ਵਾਲਿਆਂ ਦੇ ਕਹੇ ਹੋਏ ਜਿਹੜੇ ਆ ਇਸ ਜਿਹੜਾ ਤੁਸੀਂ ਉੱਥੇ ਹਿੱਸਾ ਲੈਣ ਦੇ ਲਈ ਗਏ ਆ। ਜੇ ਕੋਈ ਮਿਸ ਕਰ ਗਿਆ ਤਾਂ ਅਸੀਂ ਨਾ ਇਸ ਦੀ ਜਿਹੜੀ ਫੇਸਬੁੱਕ ਦੇ ਉੱਤੇ ਵੀਡੀਓ ਜਿਹੜੀ ਉੱਥੋਂ ਲਾਈਵ ਕਰਕੇ ਜਿਹੜੀ ਉਹ ਪਾਈ ਹੋਈ ਆ, ਜ਼ਰੂਰ ਉਸ ਦੇ ਵਿੱਚ ਚਹਿਲ ਕਦਮੀ ਕਰਦੇ ਹੋਏ ਤੁਹਾਨੂੰ ਜਿਹੜਾ ਉੱਥੇ ਮੈਂ ਦਿਖਾਇਆ ਹੈਗਾ ਆ ਵੀ ਉੱਥੇ ਕੀ ਹੈਗਾ ਆ। ਸੋ ਤੁਸੀਂ ਜਦੋਂ ਮਰਜ਼ੀ ਫੇਸਬੁੱਕ ਦੇ ਉੱਤੇ ਜਾ ਕੇ ਜਿਹੜਾ ਉਹ ਦੇਖ ਸਕਦੇ ਹੋ, ਅਤੇ ਜਲਦ ਹੀ ਜਿਹੜੀ ਉਹੀ ਵੀਡੀਓ ਆਪਾਂ YouTube ਦੇ ਉੱਤੇ ਵੀ ਜਿਹੜੀ ਉਹ ਪਾਵਾਂਗੇ। ਜੇ ਕੋਈ ਮਿਸ ਕਰ ਗਿਆ ਤਾਂ ਉਸ ਨੂੰ ਉਹ ਦੁਬਾਰਾ ਜਿਹੜਾ ਉਹ ਦੇਖ ਸਕਦਾ ਹੈਗਾ ਆ। ਸੋ ਇੱਕ ਚੀਜ਼ ਜਿਹੜੀ ਜ਼ਰੂਰੀ ਇਹ ਆ ਵੀ ਤੁਹਾਡੇ ਹੁਣ ਆਪਣੇ ਸ਼ਹਿਰ ਦਾ ਪਾਰਕ ਦਾ ਨਾਮ ਸਿੰਘ ਐਂਡ ਕੌਰ ਪਾਰਕ ਰੱਖਿਆ ਆ, ਮੇ ਵੀ ਕਈਆਂ ਦੇ ਲਈ ਇਹ ਛੋਟੀ ਜਿਹੀ ਗੱਲ ਹੋਵੇ ਰੱਖ ਦੇਣਾ, ਪਰ ਆਪਣੀ ਇੱਕ ਛੋਟੀ ਕਮਿਊਨਿਟੀ ਦੇ ਲਈ ਇੱਦਾਂ ਨਾਮ ਰੱਖੇ ਜਾਣਾ ਇੱਕ ਬਹੁਤ ਵੱਡੀ ਜਿਹੜੀ ਗੱਲ ਆ, ਮਾਇਨੇ ਰੱਖਦੀ ਆ, ਰੈਕੋਗਨਾਈਜ਼ ਕੀਤਾ ਜਾਂਦਾ ਆ। ਇਹ ਸਮੌਲ ਜਿਹੜਾ ਇੱਕ ਐਕਟ ਆ ਜਿਹੜੇ ਕਹਿ ਲਓ ਵੀ ਸਿੱਖਾਂ ਦੇ ਲਈ, ਉਹਨਾਂ ਦੀ ਆਈਡੈਂਟਿਟੀ ਦੇ ਲਈ, ਸਾਰਿਆਂ ਦੇ ਲਈ ਇੱਕ ਬਹੁਤ ਲੰਮੇ ਦੂਰ ਤੱਕ ਜਿਹੜੀ ਇਸ ਦਾ ਫਾਇਦਾ ਜਿਹੜਾ ਉਹ ਹੋਊਗਾ। ਸੋ ਇਸ ਨੂੰ ਆਪਣੇ ਹੀ ਘਰ ਦਾ ਪਾਰਕ ਸਮਝ ਕੇ, ਬੈਕਯਾਰਡ ਸਮਝ ਕੇ ਉਸ ਨੂੰ ਸਹੀ ਤਰੀਕੇ ਦੇ ਨਾਲ, ਸਾਫ ਸੁਥਰਾ ਅਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਬਣਾ ਕੇ ਰੱਖਣਾ। ਉੱਥੇ ਬਹੁਤ ਸਾਰੇ ਜਿਹੜੇ ਆਪਣੇ ਰੇਡੀਓ ਦੇ ਸੁਣਨ ਵਾਲੇ, ਦੇਖਣ ਵਾਲੇ ਜਿਹੜੇ ਆ ਉੱਥੇ ਆਪਾਂ ਨੂੰ ਸਰੋਤੇ ਵੀ ਜਿਹੜੇ ਉਹ ਮਿਲੇ ਆ। ਅਸੀਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਧੰਨਵਾਦ ਜੀ। ਬਿਲਕੁਲ। ਸੋ ਉੱਥੇ ਜਿਹੜੇ ਆਰਟੀਕਲਸ ਆਫ ਸਿੱਖਿਜ਼ਮ ਕੜੇ ਵੀ ਬੜੇ ਲਾਏ ਗਏ ਹੈਗੇ ਆ। ਸੋ ਅੱਜ ਸਟਾਕ ਮਾਰਕੀਟ ਬੰਦ ਰਹੀ, ਬਹੁਤ ਸਾਰੇ ਜਿਹੜੇ ਫੈਡਰਲ ਦੇ ਆਫਿਸਿਸ ਆ, ਸਟੇਟ ਦੇ ਆਫਿਸਿਸ ਬੰਦ ਸੀ ਮੈਮੋਰੀਅਲ ਡੇ ਕਰਕੇ, ਇਸ ਕਰਕੇ ਸਟਾਕ ਮਾਰਕੀਟ ਦੀ ਕੋਈ ਅਪਡੇਟ ਨਹੀਂ। ਅਤੇ $1 ਦੀ ਕੀਮਤ ਜਿਹੜੀ ਆ ਉਹ $1.20 ਦੇ ਬਰਾਬਰ ਰਹੀ ਆ, ਅਤੇ $1 ਦੀ ਕੀਮਤ ਇੰਡੀਆ ਦੇ $72.52 ਦੇ ਬਰਾਬਰ ਰਹੀ ਆ। ਇੱਕ ਵਾਰੀ ਫੇਰ ਜਿੰਨੇ ਵੀ ਸ਼ਹੀਦ ਜਿਹੜੇ ਹੋਏ ਹੈਗੇ ਆ ਮੈਮੋਰੀਅਲ ਡੇ 'ਤੇ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਸਿਜਦਾ ਕਰਦੇ ਹੈਗੇ ਆ। ਸੈਕਰਾਮੈਂਟੋ ਏਰੀਏ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਕਾਰਪੋਰਲ ਗੁਰਪ੍ਰੀਤ ਸਿੰਘ ਉਹਨਾਂ ਦੇ ਫਾਦਰ ਉੱਥੇ ਜ਼ਰੂਰ, ਜੇ ਜਾਣ ਪਛਾਣ ਹੈਗੇ ਆ, ਨਹੀਂ ਵੀ ਜ਼ਰੂਰ ਉਹਨਾਂ ਨੂੰ ਕਾਲ ਕਰਕੇ ਉਹਨਾਂ ਦਾ ਥੈਂਕ ਯੂ ਵੀ ਕਰਿਓ। ਇਸੇ ਤਰ੍ਹਾਂ ਆਪਣੇ ਉਦੇ ਸਿੰਘ ਟੌਂਕ ਚੰਡੀਗੜ੍ਹ ਤੋਂ ਜਿਹੜਾ ਮੁੰਡਾ ਸੀ ਉਹ ਸ਼ਹੀਦ ਹੋਇਆ ਸੀ ਇਰਾਕ ਵਾਰ ਦੇ ਵਿੱਚ। ਹੋਰ ਵੀ ਬਹੁਤ ਸਾਰੇ ਆਪਣੇ ਹੁਣ ਜਿਹੜੇ ਸਿੱਖ ਭੈਣ ਭਰਾ ਹੈਗੇ, ਉਹਨਾਂ ਦੇ ਬੱਚੇ ਜਿਹੜੀਆਂ ਸਰਵਿਸਿਜ਼ ਹੈਗੀਆਂ ਵੱਖ-ਵੱਖ, ਚਾਹੇ ਉਹ ਮਿਲਟਰੀ ਆ, ਏਅਰ ਫੋਰਸ ਆ ਜਾਂ ਨੇਵੀ, ਹਰ ਜਗ੍ਹਾ ਸਰਵ ਕਰਦੇ ਆ, ਉਹਨਾਂ ਸਾਰਿਆਂ ਦਾ ਜ਼ਰੂਰ ਧੰਨਵਾਦ ਕਰੋ। ਅਤੇ ਕੱਲ੍ਹ ਤੋਂ ਹੀ ਸਾਰਿਆਂ ਨੂੰ ਪਤਾ ਆ ਵੀ ਇੰਡੀਆ ਦੇ ਵਿੱਚ 1984 ਦੇ ਵਿੱਚ ਉੱਥੇ ਦੀ ਜਿਹੜੀ ਉਸ ਟਾਈਮ ਦੀ ਜ਼ਾਲਮ ਸਰਕਾਰ ਸੀ, ਉਸਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਅਤੇ ਹੋਰ 38 ਦੇ ਕਰੀਬ ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਸੀ, ਜਿਹਦੇ ਵਿੱਚ ਜਿਹੜਾ ਬਹੁਤ ਹੀ ਜ਼ੁਲਮ ਕੀਤਾ ਗਿਆ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA 'ਤੇ ਸਪੈਸ਼ਲ ਪ੍ਰੋਗਰਾਮ ਆਉਣੇ ਹੈਗੇ ਆ, ਵੱਖ-ਵੱਖ ਸਮੇਂ 'ਤੇ ਜ਼ਰੂਰ ਸੁਣਦੇ ਰਹੋ। ਟਰਾਈ ਕਰਾਂਗੇ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ
ਵੀ ਕਿਸ ਤਰ੍ਹਾਂ ਜਿਹੜਾ ਜ਼ੁਲਮ ਸਿੱਖਾਂ ਤੇ ਹੋਇਆ, ਕਿਸ ਤਰ੍ਹਾਂ ਜਿਹੜੇ ਮੁੱਠੀ ਭਰ ਸਿੰਘ ਸੀ ਉਹਨਾਂ ਨੇ ਇੱਕ ਜਿਹੜੇ ਆਪਣੇ ਆਪ ਨੂੰ ਸੁਪਰ ਪਾਵਰ ਸਮਝਦੇ ਉਸ ਦੇ ਨਾਲ ਮੁਕਾਬਲਾ ਕੀਤਾ, ਬਹਾਦਰੀ ਦਾ ਕੰਮ ਵੀ ਕੀਤਾ। ਉਹਦੇ ਬਾਰੇ ਜਿਹੜੀਆਂ ਨਵੀਆਂ ਡਿਟੇਲਸ ਵੀ ਆਉਂਦੀਆਂ ਉਹ ਵੀ ਆਪਾਂ ਤੁਹਾਡੇ ਨਾਲ ਕੱਲ੍ਹ ਤੋਂ ਸਾਂਝੀਆਂ ਕਰਾਂਗੇ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US